ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪੁਲਿਸ ਨੇ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਨਸ਼ੇ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ। ਇਹਨਾਂ ਸਾਰੇ ਨੌਜਵਾਨਾਂ ਦੀ ਜਿਹੜੀ ਉਮਰ ਆ ਉਹ ਤਕਰੀਬਨ 20-22 ਸਾਲ ਦੇ ਨੇੜੇ ਹੈ। ਐਡਮੌਂਟਨ ਦੇ ਵਿੱਚ ਇਹ ਕਾਰਵਾਈ ਜਿਹੜੀ ਪੁਲਿਸ ਨੇ ਕੀਤੀ ਹੈ ਤੇ ਐਡਮਿੰਟਨ ਪੁਲਿਸ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹਦੇ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਉਹਦੇ ਮੁਤਾਬਕ ਆਪਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਦੇਵਾਂਗੇ ਕਿ ਕੀ ਹੋਇਆ, ਕਿੱਥੇ ਹੋਇਆ ਤੇ ਕਿਵੇਂ ਪੁਲਿਸ ਨੇ ਜਿਹੜੀ ਇਸ ਬਾਬਤ ਜੋ ਜਾਣਕਾਰੀ ਰਿਲੀਜ਼ ਕੀਤੀ ਹੈ ਉਹਦੇ ਵਿੱਚ ਕੀ ਕੁਛ ਦੋਸ਼ ਇਹਨਾਂ ਨੌਜਵਾਨਾਂ ਉੱਤੇ ਲਾਏ ਨੇ। ਸੋ ਹੁਣ 3 ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ, ਚੌਥੇ ਦੀ ਭਾਲ ਜਾਰੀ ਹੈ। ਇੱਕ ਜਣਾ ਫਰਾਰ ਹੋ ਗਿਆ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਤਕਰੀਬਨ $2.5 ਲੱਖ ਦਾ ਜਿਹੜਾ ਨਸ਼ਾ ਬਰਾਮਦ ਕੀਤਾ ਤੇ 22 ਸਾਲਾਂ ਦਾ ਇੱਕ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪ੍ਰਭਜੋਤ ਸਿੰਘ ਅਟਵਾਲ, 20 ਸਾਲ ਦੇ ਹਰਮਨ ਸੰਧੂ ਦੇ ਵਿਰੁੱਧ ਵੱਖ-ਵੱਖ ਜਿਹੜੇ ਦੋਸ਼ ਨੇ ਆਇਦ ਕੀਤੇ ਗਏ ਨੇ, ਜਦਕਿ 36 ਸਾਲ ਦਾ ਇੱਕ ਜੌਹਨਪ੍ਰੀਤ ਸਿੰਘ ਕੰਗ ਫਰਾਰ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ। ਜਿਹੜੀ ਪੁਲਿਸ ਨੇ ਜੇ ਤੁਸੀਂ ਆ ਪ੍ਰੈਸ ਰਿਲੀਜ਼ ਵੀ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਐਡਮਿੰਟਨ ਪੁਲਿਸ ਦਾ, ਉਹਨਾਂ ਨੇ ਜਿਹੜੀ ਪ੍ਰੈਸ ਰਿਲੀਜ਼ ਇਸ ਮਾਮਲੇ ਦੇ ਵਿੱਚ ਰਿਲੀਜ਼ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ 2023 ਦੇ ਵਿੱਚ EPS ਸਪੈਸ਼ਲ ਪ੍ਰੋਜੈਕਟ ਟੀਮ ਜਿਹਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਡਰੱਗ ਟ੍ਰੈਫਿਕਿੰਗ ਨੈਟਵਰਕ ਦਾ ਜਿਹੜਾ ਪਤਾ ਲਾਇਆ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਉਹ ਕਹਿੰਦੇ ਸੀਗੇ ਕਿ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਸਪੈਕਟ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਬਾਅਦ ਦੇ ਵਿੱਚ ਸਰਚ ਵਾਰੰਟ ਉਹਨਾਂ ਦੇ ਲਈ ਜਾਰੀ ਕੀਤੇ ਗਏ ਤੇ ਉਹਨਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਹੋਈ ਸੀਗੀ ਇਹਦੇ ਆਧਾਰ ਤੇ ਜਿਹੜਾ ਡਰੱਗ ਆ 2 ਕਿਲੋ ਕੋਕੇਨ ਬਰਾਮਦ ਕੀਤੀ ਗਈ ਹੈ, ਜਿਹਦੀ ਐਸਟੀਮੇਟ ਸਟਰੀਟ ਵੈਲਿਊ ਤਕਰੀਬਨ $1,76,000 ਹੈ। 450 ਗ੍ਰਾਮ ਮੈਥਾਮਫੈਟਾਮੀਨ ਜਿਹੜੀ ਕਿ ਤਕਰੀਬਨ ਇਹਦੀ ਵੈਲਿਊ ਹੈ $27,000 ਹੈ। 85 ਗ੍ਰਾਮ ਫੈਂਟਨਲ ਜਿਹਦੀ ਕਿ ਐਸਟੀਮੇਟ ਸਟਰੀਟ ਵੈਲਿਊ $13,000 ਹੈ। 10,000 ਮਿਲੀਲੀਟਰ ਗੈਮਾ ਹਾਈਡਰੋਨੈਕਸਟ ਜਿਹੜਾ ਇੱਕ ਪਦਾਰਥ ਹੈ GHB ਜਿਹਨੂੰ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਆ, ਜਿਹਦੀ ਕਿ ਸਟਰੀਟ ਵੈਲਿਊ $10,000 ਹੈ। 65 ਗ੍ਰਾਮ ਕ੍ਰੈਕ ਕੋਕੀਨ ਜਿਹਦੀ ਕਿ ਸਟਰੀਟ ਵੈਲਿਊ $54,000 ਹੈ। 120 ਗ੍ਰਾਮ ਹੈਸ਼ ਵਿਦ ਐਸਟੀਮੇਟ ਸਟਰੀਟ ਵੈਲਿਊ $3,000 ਤੇ ਇਹਦੇ ਨਾਲ ਇੱਕ ਪਿਲਸ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੀ ਸਟਰੀਟ ਵੈਲਿਊ $5,000 ਹੈ ਤੇ 1 ਕਿਲੋ 100 ਗ੍ਰਾਮ ਇੱਕ ਹੋਰ ਨਸ਼ਾ ਬਰਾਮਦ ਕੀਤਾ ਗਿਆ ਜਿਹਦੀ ਸਟਰੀਟ ਵੈਲਿਊ $5700 ਬਣਦੀ ਹੈ। ਤੇ ਇਹ ਜਿਹੜੀ ਸਾਰੀ ਜਿਹੜੀ ਵੈਲਿਊ ਹੈ ਸਟਰੀਟ ਵੈਲਿਊ ਸਾਰੇ ਨਸ਼ੇ ਦੀ ਸਾਰੀ ਖੇਪ ਦੀ ਕਹਿ ਸਕਦੇ ਆਪਾਂ, ਉਹ ਤਕਰੀਬਨ ਬਣਦੀ ਹੈ $2,46,000 ਦਾ ਜਿਹੜਾ ਨਸ਼ਾ ਉਹ ਬਰਾਮਦ ਕੀਤਾ ਗਿਆ। ਤੇ ਇਹਦੇ ਨਾਲ ਪੁਲਿਸ ਨੇ ਦੱਸਿਆ ਕਿ ਲੱਭ ਰਹੀ ਹੈ 36 ਸਾਲਾ ਇੱਕ ਜੌਹਨਪ੍ਰੀਤ ਸਿੰਘ ਕੰਗ ਹੈ ਜਿਹਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਨੌਜਵਾਨਾਂ ਉੱਤੇ ਦੋਸ਼ ਲੱਗੇ ਨੇ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਤਕਰੀਬਨ ਜਿਹੜੀਆਂ ਵੀ ਐਡਮਿੰਟਨ ਪੁਲਿਸ ਦੀ ਜਿਹੜੀ ਸਾਊਥ ਵੈਸਟ ਬ੍ਰਾਂਚ ਹੈ ਉਹਦੀ ਸਪੈਸ਼ਲ ਪ੍ਰੋਜੈਕਟ ਟੀਮ ਦੇ ਸਾਰਜੈਂਟ ਨੇ ਇਆਨ ਵਿਕਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਸ਼ਾ ਤਸਕਰੀ ਦਾ ਸਾਡੀ ਕਮਿਊਨਿਟੀ 'ਤੇ ਬਹੁਤ ਮਾੜਾ ਅਸਰ ਪੈਂਦਾ ਤੇ ਨਸ਼ਾ ਵੇਚਣ ਵਾਲੇ ਇਹ ਪੂਰੇ ਸ਼ਹਿਰ ਦਾ ਗੇੜਾ ਲਾਉਂਦੇ ਸੀਗੇ। ਨਸ਼ੇ ਦੇ ਆਦੀ ਲੋਕਾਂ ਨੂੰ ਇਹ ਚੀਜ਼ਾਂ ਵੇਚੀਆਂ ਜਾਂਦੀਆਂ ਸੀਗੀਆਂ। ਦੋਸ਼ੀਆਂ ਵਿਰੁੱਧ ਦੋਸ਼ ਜਿਹੜੇ ਆਇਦ ਹੋਏ ਨੇ। ਹੁਣ ਹਰਸ਼ਦੀਪ ਸਿੰਘ ਸੋਹਲ ਦੇ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ 12 ਦੋਸ਼ ਆਇਦ ਕੀਤੇ ਗਏ ਨੇ। ਪ੍ਰਭਜੋਤ ਅਟਵਾਲ ਦੇ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ 2 ਤੇ ਹਥਿਆਰ ਰੱਖਣ ਦਾ 1 ਦੋਸ਼। ਹਰਮਨ ਸੰਧੂ ਦੇ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦੀ ਤਸਕਰੀ ਤੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਜੌਹਨਪ੍ਰੀਤ ਸਿੰਘ ਕੰਗ ਜਿਹੜਾ 36 ਸਾਲਾ ਦੱਸਿਆ ਗਿਆ ਉਹਦੀ ਭਾਲ ਜਾਰੀ ਹੈ ਤੇ ਪੁਲਿਸ ਨੇ ਲੋਕਾਂ ਤੋਂ ਇਸ ਮਾਮਲੇ ਦੇ ਵਿੱਚ ਮਦਦ ਮੰਗੀ ਹੈ ਜਿਹੜਾ ਕਿ ਹਾਲੇ ਤੱਕ ਫਰਾਰ ਹੈ। ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਕੋਲੇ ਜੌਹਨਪ੍ਰੀਤ ਕੰਗ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 7804234567 ਤੇ ਕਾਲ ਕਰ ਸਕਦਾ ਹੈ। ਇਹਦੇ ਨਾਲ ਉਹ ਕਹਿੰਦੇ ਕਿ ਕ੍ਰਾਈਮ ਸਟਾਪਰਸ ਦੇ ਨਾਲ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੇ ਉਹ ਕਹਿੰਦੇ ਕਿ ਲੋਕਾਂ ਨੂੰ ਹੁਣ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ। ਸੋ ਆਪਣੇ ਪੰਜਾਬੀ ਤਕਰੀਬਨ 100 ਤੋਂ ਵੀ ਵੱਧ ਸਾਲ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਆ ਰਹੇ ਨੇ, ਪਰ ਕੁਝ ਕੁ ਲੋਕਾਂ ਕਰਕੇ ਪੂਰਾ ਜਿਹੜਾ ਪੰਜਾਬੀ ਭਾਈਚਾਰਾ ਉਹ ਬਦਨਾਮ ਹੁੰਦਾ। ਤੁਸੀਂ ਦੇਖੋ ਕਿ ਸਿਵਲ ਰਾਈਟਸ ਵਾਸਤੇ ਸਾਡੇ ਜਿਹੜੇ ਪੁਰਖੇ ਸਨ ਉਹਨਾਂ ਨੇ ਕਿੰਨੀ ਵੱਡੀ ਜਦੋਜਹਿਦ ਕੀਤੀ ਸੀ, ਪਰ ਅੱਜ ਆਪਾਂ ਦੇਖਦੇ ਹਾਂ ਕਿ ਪੰਜਾਬੀ ਨੌਜਵਾਨ ਸਾਡੀ ਹੀ ਧਰਤੀ ਦੇ ਜਾਏ ਸਾਡੇ ਹੀ ਮੂਲ ਦੇ ਵਿੱਚੋਂ ਕੁਝ ਨੌਜਵਾਨ ਇਸ ਤਰ੍ਹਾਂ ਕੁਰਾਹੇ ਪੈ ਜਾਂਦੇ ਜਿਹੜੇ ਫਿਰ ਵੱਖ-ਵੱਖ ਗੈਰ ਕਾਨੂੰਨੀ ਗੈਰ ਸਮਾਜੀ ਗਤੀਵਿਧੀਆਂ ਦੇ ਵਿੱਚ ਪੁਲਿਸ ਨੂੰ ਲੋੜੀਂਦੇ ਬਣ ਜਾਂਦੇ ਆ। ਹੁਣ ਐਡਮਿੰਟਨ ਪੁਲਿਸ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਜਿਹਦਾ ਮੈਂ ਪ੍ਰਿੰਟ ਆਊਟ ਵੀ ਤੁਹਾਨੂੰ ਦਿਖਾਇਆ, ਤੁਸੀਂ ਵੀ ਉੱਥੇ ਜਾ ਕੇ ਪੜ੍ਹ ਸਕਦੇ ਹੋ। ਇਹਨੇ ਸਾਰਾ ਕਿ ਕਿੰਨਾ ਨਸ਼ਾ ਬਰਾਮਦ ਕੀਤਾ ਗਿਆ, ਕਿਹੜੀ ਖੇਪ ਸੀ, ਉਹਦੀ ਸਟਰੀਟ ਵੈਲਿਊ ਕਿੰਨੀ ਬਣਦੀ ਹੈ
ਤੇ ਜਿਹੜੇ ਮੁੰਡੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਤੇ ਕਿਹੜੇ-ਕਿਹੜੇ ਦੋਸ਼ ਆਇਦ ਕੀਤੇ ਗਏ ਨੇ ਤੇ ਇਹਦੇ ਨਾਲ ਉਹਨਾਂ ਦੀ ਜੇ ਉਮਰ ਦੇਖੀਏ ਤਾਂ ਜਿਹੜਾ ਹੁਣ 22 ਸਾਲ ਦਾ ਦੱਸਿਆ ਗਿਆ ਹਰਸ਼ਦੀਪ ਸੋਹਲ ਦੱਸਿਆ ਗਿਆ, 20 ਸਾਲ ਦਾ ਪ੍ਰਭਜੋਤ ਸਿੰਘ ਟਵਾਲ ਦੱਸਿਆ ਗਿਆ, 20 ਸਾਲ ਦਾ ਹਰਮਨ ਸੰਧੂ ਦੱਸਿਆ ਗਿਆ ਤੇ ਜਿਹੜਾ ਜੌਨਪ੍ਰੀਤ ਸਿੰਘ ਕੰਗ ਆ ਜਿਹਦੀ ਭਾਲ ਜਾਰੀ ਹੈ, ਫਰਾਰ ਹੈ, ਉਹ 36 ਸਾਲ ਉਹਦੀ ਉਮਰ ਦੱਸੀ ਗਈ ਹੈ। ਸੋ ਇਹ ਸਾਰੀ ਜਿਹੜੀ ਬਹੁਤ ਵੱਡੀ ਖਬਰ ਪੰਜਾਬੀ ਮੂਲ ਦੇ ਨੌਜਵਾਨਾਂ ਦੇ ਨਾਲ ਜੁੜੀ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਐਡਮਿੰਟਨ ਪੁਲਿਸ ਨੇ 3 ਜਣਿਆਂ ਨੂੰ $2.5 ਲੱਖ ਦੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ ਆਇਦ ਕੀਤੇ ਗਏ ਨੇ, ਵੱਖ-ਵੱਖ ਤਰ੍ਹਾਂ ਦੇ ਦੋਸ਼ ਆਇਦ, ਕਿੰਨੀ ਖੇਪ ਹੈ, ਕਿੰਨਾ ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦੇ ਚੁੱਕੇ ਹਾਂ। ਤੇ ਇਸੇ ਮਾਮਲੇ ਦੇ ਵਿੱਚ 36 ਸਾਲਾ ਇੱਕ ਪੰਜਾਬੀ ਨੌਜਵਾਨ ਦੀ ਜਿਹੜੀ ਭਾਲ ਆ ਉਹ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਬਕਾਇਦਾ ਇੱਕ ਨੰਬਰ ਰਿਲੀਜ਼ ਕੀਤਾ ਤੇ ਉਸ ਨੰਬਰ ਤੇ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ। ਸੋ ਬਹੁਤ ਵੱਡੀ ਖਬਰ ਕੈਨੇਡਾ ਦੇ ਐਡਮਿੰਟਨ ਤੋਂ ਆਈ, ਜਿਹਦੇ ਵਿੱਚ ਇੱਕ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ $2.5 ਲੱਖ ਦਾ ਨਸ਼ੇ ਬਰਾਮਦਗੀ ਦੇ ਮਾਮਲੇ ਦੇ ਵਿੱਚ 3 ਪੰਜਾਬੀ ਨੌਜਵਾਨ ਗ੍ਰਿਫਤਾਰ ਹੋਏ ਨੇ ਤੇ ਇੱਕ ਫਰਾਰ ਹੈ, ਜਿਹਦੀ ਭਾਲ ਕੀਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।